ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸਰਦਾਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸਰਦਾਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ
ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ।
ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ ਜੀ ਉਹਨਾਂ ਦੇ ਅੱਗੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ। ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ ਜੀ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ। ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ।
ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ
ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 'ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ।
ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ, ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ, ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ, ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ, ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ।
ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਕੋਈ ਵੀ। ਨਹੀਂ, ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ, ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ, ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ।
ਠੀਕ ਹੈ। ਚੋਣਾਂ ਤੁਹਾਡੀ ਹਾਂ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ
ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਬਸ ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਬਸ ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84।
ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ
ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ।
ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਦਿੱਤੀ। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਦਿੱਤੀ। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ।
ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ
ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 'ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ।
ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ।
ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਆ, ਰੂਟੀਨ ਦੀਆਂ ਗੱਲਾਂ। ਰੂਟੀਨ ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ, ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਆ, ਰੂਟੀਨ ਦੀਆਂ ਗੱਲਾਂ। ਰੂਟੀਨ ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ, ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ।
ਠੀਕ ਹੈ। ਚੋਣਾਂ ਤੁਹਾਡੀ ਹਾਂ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ
ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣਗੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84।
ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ
ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ।
ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਸਰ, ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਸਰ, ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ।
ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ
ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 'ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਣੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ।
ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਰ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ, ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਦਾ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ।
ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਕੋਈ ਵੀ। ਨਹੀਂ, ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ।
ਠੀਕ ਹੈ। ਚੋਣਾਂ ਤੁਹਾਡੀ ਹਾਂ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਆ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਤੇ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ
ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਬਸ ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਬਸ ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84।
ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਹੀ ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸਦਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ 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 ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਏ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ
ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ।
ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਦਿੱਤੀ। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਹੀ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ, ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼ ਦਿੱਤੀ। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਹੀ ਪਤਾ ਜੀ, ਆਪਾਂ ਕਰਵਾ ਲਾਂਗੇ ਬਸ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਸੂਜ਼ਿਸ਼ ਤਾਂ ਕਿਹੜੀ ਹੈ, ਰੂਟੀਨ ਦੀਆਂ ਗੱਲਾਂ। ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ, ਔਰ ਇਹ ਕਰਵਾਵਾਂਗੇ।
ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣਾ ਚਾਹੀਦਾ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੁਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ। ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। ਬਸ 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ। ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ, 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ
ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ ਔਰ ਇਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਜੀ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 'ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ ਇਹ ਗਲਤ ਹੈ ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤ ਹੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਕਿ ਫਿਰ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ।
ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ। ਹਾਂਜੀ, ਮੈਂ ਸੁਖਵਿੰਦਰ ਸਿੰਘ ਬੋਲਦਾ ਜੀ, TV 84 ਤੋਂ। ਹਾਂਜੀ 84। ਹਾਂਜੀ ਸੰਧਵਾ ਸਾਹਿਬ, ਇੱਕ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਸੀ ਕਿ ਜਿਹੜਾ ਕੱਲ ਇੱਕ ਲੈਟਰ ਸਾਹਮਣੇ ਆਈ ਆ ਦਿੱਲੀ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ, ਜੀ 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 ਜੀ, ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜਾ ਦਿੱਲੀ ਸਰਕਾਰ ਵੱਲੋਂ ਕੀਤੀ ਜਾਣੀ ਸੀ 2020 ਚ, ਉਸ ਨੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਰეკਮੈਂਡੇਸ਼ਨ ਸੀ ਰਿਹਾਈ ਦੀ, ਉਹਨੂੰ ਰਿਜੈਕਟ ਕਰਤਾ। ਇਹਦੇ ਬਾਰੇ ਤੁਹਾਡੇ ਕਮੈਂਟਸ ਲੈਣੇ ਸੀ। ਦੇਖੋ ਜੀ, ਇਹ ਗਲਤ ਹੈ। ਔਰ ਉਹ ਮਤਲਬ ਜਦੋਂ 26 ਸਾਲ ਉਹ ਭੁਗਤੀ ਚੁੱਕੇ ਆ, ਠੀਕ ਹੈ ਜੀ, ਸਜ਼ਾ ਭੁਗਤ ਚੁੱਕੇ ਆ, ਔਰ ਮਤਲਬ ਉਹਨਾਂ ਨਾਲ ਹਮਦਰਦੀ ਨਾਲ ਵਿਚਾਰ ਹੋਣੇ ਚਾਹੀਦੇ। ਜੇ ਮਤਲਬ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ, ਕਿਸੇ ਦਿੱਲੀ ਸਰਕਾਰ ਨੂੰ ਵੀ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਔਰ ਇਹ ਗੱਲ ਅਸੀਂ ਅਰਵਿੰਦ ਕੇਜਰੀਵਾਲ ਜੀ ਕੋਲ ਵੀ ਰੱਖੀ ਹੈ ਔਰ ਇਹ ਕਰਵਾਵਾਂਗੇ। ਤੇ ਤੁਸੀਂ ਮਤਲਬ ਇਹ ਗੱਲ ਜਿਵੇਂ ਅੱਜ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦਾ ਵੱਡਾ ਵਿਰੋਧ, ਤੁਹਾਨੂੰ ਲੱਗਦਾ ਵੀ ਪੰਜਾਬ ਦੀਆਂ ਚੋਣਾਂ 'ਚ ਇਹਦਾ ਨੁਕਸਾਨ ਚੁੱਕਣਾ ਮਤਲਬ ਪੈ ਸਕਦਾ ਪਾਰਟੀ ਨੂੰ ਜੇ ਇਹ ਨਹੀਂ ਰਿਹਾਈ ਕਰਦੇ ਆ? ਦੇਖੋ ਜੀ, ਹਰੇਕ ਚੀਜ਼ ਤੋਂ ਅਸੀਂ ਚੋਣਾਂ ਨਾਲ ਨਹੀਂ ਜੋੜਦੇ। ਜੋ ਇਨਸਾਫ ਦੀ ਗੱਲ ਆ, ਇਨਸਾਫ ਦੀ ਗੱਲ ਹੀ ਹੈ, ਜੋ ਸਹੀ ਹੈ ਉਹ ਹੋਣਾ ਚਾਹੀਦਾ। ਠੀਕ ਹੈ। ਤੁਹਾਡੀ ਕੱਲ ਤੋਂ ਬਾਅਦ ਕੋਈ ਅਰਵਿੰਦ ਕੇਜਰੀਵਾਲ ਜੀ ਨਾਲ ਗੱਲ ਹੋਈ ਹੈ ਇਸ ਮਾਮਲੇ 'ਚ ਕਿ ਇਹ ਮਤਲਬ ਜਿਹੜੀ ਸਾਹਮਣੇ ਆਈ ਹੈ ਰਿਪੋਰਟ? ਨਹੀਂ, ਸਾਡੀ ਇਹ ਤੋਂ ਮਹੀਨਾ ਕੁ ਪਹਿਲਾਂ ਹੋਈ ਸੀ ਔਰ ਉਹਨਾਂ ਨੂੰ ਕਿਹਾ ਸੀ ਵੀ ਇਹਨੂੰ ਕਰਵਾਓ। 15-20 ਦਿਨ ਪਹਿਲਾਂ, 20 ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ। ਤੇ ਤੁਹਾਡੇ ਤੋਂ ਇਲਾਵਾ ਪੰਜਾਬ ਦੇ ਹੋਰ ਵਿਧਾਇਕ ਵੀ ਆਵਾਜ਼ ਚੁੱਕਣ ਗਈ ਉਹਨਾਂ ਦੇ? ਹੋਰ ਵੀ ਇਕੱਠੇ ਹੀ ਸੀ ਸਾਰੇ ਜਿਹੜੇ। ਅੱਛਾ ਜੀ। ਤੇ 40 ਦੇ ਕਰੀਬ ਕੈਂਡੀਡੇਟ ਸੀ ਜਿਨ੍ਹਾਂ ਨੇ ਜਦੋਂ ਇਹਨਾਂ ਨੂੰ ਆਵਾਜ਼। ਤੇ ਜਿਹੜਾ ਹੁਣ ਮਤਲਬ ਕਦੋਂ ਤੱਕ ਇਹ ਆਸ ਕੀਤੀ ਜਾ ਸਕਦੀ ਹੈ ਕਿ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੀ ਮੀਟਿੰਗ ਆ ਉਹ ਕੀ ਹੁਣ ਦੁਬਾਰਾ ਇਲੈਕਸ਼ਨਾਂ ਤੋਂ ਪਹਿਲਾਂ ਉਹ ਸਾਈਨ ਕਰ ਸਕਦੇ ਆ ਰਿਹਾਈ ਤੇ? ਇਹ ਤਾਂ ਉਹਨਾਂ ਨੂੰ ਪਤਾ ਜੀ, ਆਪਾਂ ਕਰਵਾ ਲਾਂਗੇ। ਇਹ ਉਹਨਾਂ ਨੂੰ ਪਤਾ ਕਦੋਂ ਕਰ ਸਕਦੇ, ਕਦੋਂ ਨਹੀਂ, ਆਪਾਂ ਕਰਵਾ ਲਾਂਗੇ। ਪਰ ਲੋਕਾਂ ਦਾ ਇਹ ਕਹਿਣਾ ਵੀ ਇਹ ਸਾਲ ਗੱਲ ਦਬਾ ਕੇ ਰੱਖੀ ਸਾਜ਼ਿਸ਼ ਦੇ ਨਾਲ, ਮਤਲਬ ਆਮ ਆਦਮੀ ਪਾਰਟੀ ਨੇ ਵੀ। ਫਿਰ ਆਪਾਂ ਨੂੰ ਹੁਣ ਪਤਾ ਲੱਗ ਗਿਆ ਸਾਜ਼ਿਸ਼ ਤਾਂ ਕਿਹੜੀ ਹੈ। ਰੂਟੀਨ ਦੀਆਂ ਗੱਲਾਂ, ਰੂਟੀਨ 'ਚ ਇਸ ਤਰ੍ਹਾਂ ਦੀਆਂ ਸੈਂਟੈਂਸ ਰਿਵਿਊ ਹੁੰਦੀਆਂ ਰਹਿੰਦੀਆਂ। ਸੈਂਟੈਂਸ ਦੇ ਵਿੱਚ ਬਹੁਤ ਲੋਕ ਪੈਰੋਲ ਤੇ ਆਉਂਦੇ ਨੇ, ਤੇ ਕੋਈ ਜ਼ਰੂਰੀ ਥੋੜ੍ਹੀ ਹੈ ਵੀ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੀ ਪੈਨਲਾਈਜ਼ ਕਰਨਾ ਕਿਸੇ ਗੱਲ ਕਰਕੇ। ਕੋਈ ਐਸੀ ਗੱਲ ਨਹੀਂ, ਆਪਾਂ ਕਰਵਾ ਲਾਂਗੇ। ਪਰ ਸੰਧਵਾ ਸਾਹਿਬ, ਮਸਲਾ ਤਾਂ ਇਹ ਹੈ ਨਾ ਵੀ ਸਾਲ ਮਤਲਬ ਇਹ ਗੱਲ ਲੀਕ ਹੋਈ ਆ, ਇਹ ਪਾਰਟੀ ਨੇ ਖੁਦ ਨਹੀਂ ਦੱਸੀ ਕਿ ਇਹ ਰਿਜੈਕਟ ਕਰਤੀ ਸੀ। ਉਹ ਇਹ ਰੂਟੀਨ ਦੇ ਵਿੱਚ ਆਉਂਦੀਆਂ ਨੇ, ਉਹਦੇ ਬਾਰੇ ਪੁੱਛਾਂਗੇ ਸਾਰਾ, ਉਹਨਾਂ ਨੂੰ ਡਿਟੇਲ 'ਚ ਪੁੱਛਾਂਗੇ ਉਹਨਾਂ ਤੋਂ। ਠੀਕ ਹੈ ਜੀ, ਚਲੋ ਧੰਨਵਾਦ ਜੀ। ਓਕੇ।